ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ ਚਾਰਲੀ ਕਰਕ ਦੀ ਅਸੈਸੀਨੇਸ਼ਨ ਮਰਡਰ ਦਾ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਬੰਦਾ ਸੀਗਾ ਟਾਇਲਰ ਰੋਬਿਨਸਨ 22 ਸਾਲਾਂ ਦਾ, ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ। 33 ਘੰਟਿਆਂ ਦੇ ਵਿੱਚ ਉਹਨਾਂ ਨੇ ਇਸ ਨੂੰ ਫੜ ਲਿਆ ਸੀਗਾ। ਤੇ ਹੁਣ ਕਹਿੰਦੇ ਵੀ ਚਾਰਲੀ ਕਰਕ ਜਿਹੜਾ ਸਸਪੈਕਟ ਆ, ਉਹ ਜਿਹੜਾ ਕ੍ਰਾਈਮ ਸੀਨ ਐਵੀਡੈਂਸ ਦੇ ਨਾਲ DNA ਦੇ ਮੈਚ ਥਰੂ ਵੀ ਕਹਿੰਦੇ ਵੀ ਉਸ ਨੂੰ ਲਿੰਕ ਕਰ ਲਿਆ ਗਿਆ ਆ। ਕੈਸ਼ ਪਟੇਲ FBI ਦੇ ਜਿਹੜੇ ਡਾਇਰੈਕਟਰ ਆ, ਉਹਨਾਂ ਨੇ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਆ। 22 ਸਾਲਾਂ ਦਾ ਯੂਟਾ ਦਾ ਇਹ ਜਿਹੜਾ ਟਾਇਲਰ ਰੋਬਿਨਸਨ, ਉਸ ਨੂੰ ਅਰੈਸਟ ਕੀਤਾ ਗਿਆ। ਉਸ ਦੇ ਉੱਤੇ ਐਗਰੀਵੇਟਿਡ ਮਰਡਰ, ਫੈਲਨੀ ਡਿਸਚਾਰਜ ਆਫ ਫਾਇਰ ਆਰਮ, ਕਾਜ਼ਿੰਗ ਬੋਡੀਲੀ ਇੰਜਰੀ, ਅਬਸਟਰਕਸ਼ਨ ਆਫ ਜਸਟਿਸ, ਇਹ ਜਿਹੜੇ ਚਾਰਜਿਸ ਆ ਉਹ ਲਾਏ ਗਏ ਹੈਗੇ ਆ। ਕੱਲ ਕਹਿੰਦੇ ਵੀ ਇਸ ਨੂੰ ਚਾਰਜ ਜਿਹੜਾ ਉਹ ਕੀਤਾ ਜਾ ਸਕਦਾ ਹੈ, ਪਰ ਅਜੇ ਇਹ ਨਹੀਂ ਪਤਾ ਵੀ ਉਹਦੇ ਕੋਲ ਕੋਈ ਲਾਇਰ ਹੈਗਾ ਆ ਜਾਂ ਨਹੀਂ। ਯੂਟਾ ਦੀ ਕਾਉਂਟੀ ਜੇਲ੍ਹ ਦੇ ਵਿੱਚ ਇਸ ਟਾਈਮ ਉਸ ਨੂੰ ਰੱਖਿਆ ਗਿਆ ਹੈਗਾ ਆ। ਇਹ ਜਿਹੜੇ ਕੈਸ਼ ਪਟੇਲ ਆ, ਉਹਨਾਂ ਨੇ ਅੱਜ ਫੌਕਸ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ ਵੀ ਜਿਹੜੇ ਰੋਬਿਨਸਨ ਦੇ ਐਕਸ਼ਨ ਆ ਇਹ ਪ੍ਰੀ ਮੈਡੀਟੇਟਡ ਸੀਗੇ। ਸੋ ਕਹਿੰਦੇ ਵੀ ਉਹਨੇ ਸੋਚ ਸਮਝ ਕੇ ਪੋਲੀਟੀਕਲ ਲੈਫਟ ਲੀਨਿੰਗ ਬਿਲੀਵਸ, ਇਹ ਉਸੇ ਦੇ ਉੱਤੇ ਜਿਹੜਾ ਨਿਸ਼ਾਨਾ ਜਿਹੜਾ ਇਸ ਟਾਈਮ ਸਾਧ ਰਹੇ ਆ ਵੀ ਲੈਫਟ ਲੀਨਿੰਗ ਵਿਊਜ਼ ਦੇ ਕਰਕੇ ਹੀ ਜਿਹੜਾ ਇਸਨੇ ਇਹ ਕਾਰਵਾਈ ਨੂੰ, ਇਸ ਕਤਲ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ। ਉਹਦੀ ਜਿਹੜਾ ਉਹਨਾਂ ਨੇ ਕਿਹਾ ਵੀ ਉਹਦੇ ਪਰਿਵਾਰ ਨੇ ਕਲੈਕਟਿਵਲੀ ਇਨਵੈਸਟੀਗੇਟਰਸ ਨੂੰ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਮੁੰਡਾ ਰੋਬਿਨਸਨ ਆ, ਉਹ ਲੈਫਟ ਵਿੰਗ ਆਈਡੀਓਲੋਜੀ ਨੂੰ ਸਬਸਕ੍ਰਾਈਬਡ ਸੀਗਾ। ਤੇ ਕਹਿੰਦੇ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਰ ਵੀ ਜ਼ਿਆਦਾ ਉਸ ਪਾਸੇ ਵੱਲ ਨੂੰ ਝੁਕ ਰਿਹਾ ਸੀਗਾ। ਸੋ ਕਹਿੰਦੇ ਵੀ ਟੈਕਸਟ ਮੈਸੇਜ ਐਕਸਚੇਂਜ ਦੇ ਵਿੱਚ ਇਹ ਪਤਾ ਜਿਹੜਾ ਉਹ ਲੱਗਦਾ ਆ। ਕਹਿੰਦੇ ਵੀ ਉਹਨੇ ਕਿਸੇ ਇੱਕ ਹੋਰ ਜਾਣੇ ਦੇ ਨਾਲ ਟੈਕਸਟ ਮੈਸੇਜ ਐਕਸਚੇਂਜ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਜੇ ਉਹਨੂੰ ਮੌਕਾ ਲੱਗੂਗਾ ਤਾਂ ਚਾਰਲੀ ਕਰਕ ਨੂੰ ਜਿਹੜਾ ਉਹ ਓਪਰਚੁਨਿਟੀ ਉਸ ਦੇ ਉੱਤੇ ਲਵੇਗਾ ਤੇ ਉਸ ਨੂੰ ਉਹ ਮਾਰ ਸਕਦਾ ਆ। ਤੇ ਕਹਿੰਦੇ ਵੀ ਕਿਉਂਕਿ ਚਾਰਲੀ ਜਿਹੜਾ ਹੈਗਾ ਆ ਕਰਕ, ਉਹ ਇੱਕ ਹਿਸਾਬ ਦੇ ਨਾਲ, ਉਹਦੇ ਹਿਸਾਬ ਨਾਲ, ਰੋਬਿਨਸਨ ਦੇ ਹਿਸਾਬ ਨਾਲ ਕਹਿੰਦਾ ਵੀ ਉਹ ਗਲਤ ਪ੍ਰਚਾਰ ਕਰ ਰਿਹਾ ਆ, ਝੂਠ ਜਿਹੜਾ ਉਸ ਦੇ ਵਿੱਚ ਬੋਲਦਾ ਆ। ਤੇ ਬਾਅਦ ਦੇ ਵਿੱਚ ਜਿਹੜਾ DNA ਕਹਿੰਦੇ ਵੀ ਇੱਕ ਮਿਲਿਆ ਸਕਰੂ ਡਰਾਈਵਰ ਤੋਂ ਰੂਫ ਟਾਪ ਦੇ ਉੱਤੇ, ਉਸ ਦੇ ਨਾਲ ਇਸ ਨੂੰ ਜਿਹੜਾ ਉਹ ਜੋੜਿਆ ਗਿਆ ਹੈਗਾ ਆ। ਸੋ ਪਟੇਲ ਨੇ ਕਿਹਾ ਵੀ DNA ਮੈਚਿੰਗ ਜਿਹੜੀ ਆ ਰੋਬਿਨਸਨ ਦੇ ਨਾਲ ਆਲਰੇਡੀ ਜਿਹੜੀ ਉਹ ਕਰ ਲਈ ਗਈ ਆ। ਕਹਿੰਦੇ ਵੀ ਜਿਹੜੀ ਟਾਵਲ ਦੇ ਵਿੱਚ ਇਹ ਫਾਇਰ ਆਰਮ ਰੈਪ ਕਰਕੇ ਜਿਹੜਾ ਉਹ ਲਿਆ ਸੀਗਾ ਤੇ ਵੁੱਡਡ ਏਰੀਆ ਦੇ ਵਿੱਚ ਉਸਨੇ ਯੂਨੀਵਰਸਿਟੀ ਦੇ ਨਜ਼ਦੀਕ ਜੰਗਲਾਤ ਜਿਹੇ ਵਾਲੇ ਇਲਾਕੇ ਦੇ ਵਿੱਚ ਇਹ ਸੁੱਟੀ ਸੀਗੀ। ਤੇ ਜਿਹੜਾ ਸਕਰੂ ਡਰਾਈਵਰ ਰੂਫ ਟਾਪ ਤੋਂ ਮਿਲਿਆ ਆ, ਉਹ ਆਪਸ ਦੇ ਵਿੱਚ DNA ਮੈਚ ਜਿਹੜਾ ਉਹ ਬਣਦਾ ਆ। ਸੋ ਅੱਜ ਉਹਨਾਂ ਨੇ ਕਿਹਾ ਵੀ ਮੈਂ ਰਿਪੋਰਟ ਕਰ ਸਕਦਾ ਆ ਵੀ DNA ਹਿੱਟਸ ਜਿਹੜੇ ਟਾਵਲ ਦੇ ਆ ਤੇ ਫਾਇਰ ਆਰਮ ਦੇ ਇਰਦ ਗਿਰਦ ਜਿਹੜੇ ਸੀਗੇ ਤੇ ਸਕਰੂ ਡਰਾਈਵਰ ਦੇ ਉਹ ਪੋਜ਼ਿਟਿਵਲੀ ਮੈਚ ਕਰ ਚੁੱਕੇ ਆ। ATF ਵਾਲੇ ਅਲਕੋਹਲ ਟਬਾਕੋ ਫਾਇਰ ਆਰਮ ਐਕਸਪਲੋਸਿਵ ਐਕਸਪਰਟ ਮੈਰੀਲੈਂਡ ਦੇ, ਉਹਨਾਂ ਨੇ ਜਿਹੜੀ ਕਹਿੰਦੇ ਗਨ ਨੂੰ ਐਨਾਲਾਈਜ਼ ਖੁਦ ਉਸ ਦੇ ਵਿੱਚ ਕੀਤਾ ਆ ਤੇ ਪ੍ਰੋਸੈਸ ਫਾਇਰ ਆਰਮ ਨੂੰ ਜਿਹੜਾ ਉਹ ਪ੍ਰੋਸੈਸ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਉਹਨਾਂ ਨੇ ਜਿਹੜੇ ਕੈਸ਼ ਪਟੇਲ ਆ, ਉਹਨਾਂ ਨੇ ਡਿਫੈਂਡ ਕੀਤਾ ਆਪਣਾ ਰੈਕਡ, ਜਿਸ ਤਰੀਕੇ ਦੇ ਨਾਲ ਕਹਿੰਦੇ ਵੀ ਅਸੀਂ ਕੇਸ ਹੈਂਡਲ ਜਿਹੜਾ ਉਹ ਕਰ ਰਹੇ ਆ। ਉਹਨਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ ਗ੍ਰੈਂਡ ਸਟੈਂਡਿੰਗ ਨੂੰ ਜਿਹੜਾ ਉਹ ਲੈ ਕੇ, ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਅਨਾਊਂਸਮੈਂਟ ਜਦੋਂ ਕੀਤੀ ਸੀ ਸਬਜੈਕਟ ਵਾਜ਼ ਇਨ ਕਸਟਡੀ, ਉਸ ਚੀਜ਼ ਨੂੰ ਲੈ ਕੇ ਜਦ ਹੀ ਇਹ ਕਤਲ ਦੀ ਘਟਨਾ ਵਾਪਰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਜਦੋਂ ਮੌਕੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਤੇ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਵਿਦਆਊਟ ਐਨੀ ਜਿਹੜੇ ਉਹ ਚਾਰਜਿਸ। ਸੋ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਸਬਜੈਕਟ ਜਿਹੜਾ ਡਿਟੇਨ ਕੀਤਾ ਗਿਆ ਸੀਗਾ ਵੀ ਉਹਦੇ ਬਾਰੇ ਜਿਹੜਾ ਉਹ ਕੀ ਆ, ਕਹਿੰਦੇ ਵੀ ਅਸੀਂ ਤਾਂ ਜਸਟ ਟਰਾਂਸਪੇਰੈਂਟ ਰਹਿ ਰਹੇ ਸੀਗੇ, ਪਾਰਦਰਸ਼ਤਾ ਦੇ ਨਾਲ ਪਬਲਿਕ ਦੇ ਨਾਲ ਚੱਲ ਰਹੇ ਸੀਗੇ। ਤੇ ਕਹਿੰਦੇ ਵੀ ਇਹ ਨਾਰਮਲੀ ਕਾਰਵਾਈ ਆ ਵੀ ਤੁਸੀਂ ਕਈ ਵਾਰੀ ਸਸਪੈਕਟ ਡਿਟੇਨ ਕਰਦੇ ਆ ਜੋ ਕਿ ਬਾਅਦ ਦੇ ਵਿੱਚ ਇਨੋਸੈਂਟ ਨਿਕਲਦੇ ਆ। ਤੇ ਕਹਿੰਦੇ FBI ਜਿਹੜੀ ਆਪਣੀ ਜੌਬ ਆ ਉਹ ਕਰ ਰਹੀ ਆ। ਉਹਨਾਂ ਨੇ ਜਿਸ ਦਿਨ ਰੋਬਿਨਸਨ ਨੂੰ ਫੜਿਆ ਸੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ 11,000 ਤੋਂ ਵੱਧ ਟਿਪਸ ਜਿਹੜੀਆਂ ਉਹਨਾਂ ਦੇ ਕੋਲ ਜਿਹੜੀਆਂ ਉਹ ਆਈਆਂ। ਕਹਿੰਦੇ ਵੀ ਬੋਸਟਨ ਬੋਮਿੰਗ ਤੋਂ ਬਾਅਦ ਦੇ ਵਿੱਚ ਇੰਨੇ ਲੋਕਾਂ ਦਾ ਯੋਗਦਾਨ ਜਿਹੜਾ ਉਹ ਮਿਲਿਆ ਇਸ ਬੰਦੇ ਨੂੰ ਜਿਹੜਾ ਉਹ ਫੜਾਉਣ ਦੇ ਲਈ। ਲੋਕਾਂ ਨੇ ਵੀਡੀਓਜ਼, ਫੋਟੋਜ਼ ਤੇ ਹੋਰ ਜੋ ਕੁਝ ਵੀ ਪਤਾ ਸੀਗਾ ਉਹ FBI ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਤੇ ਨਾਲ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਸਾਨੂੰ ਟਿਪਸ ਮਿਲੇ ਅਸੀਂ ਸਾਰਿਆਂ ਦੇ ਅਖੀਰ ਤੱਕ ਜਿਹੜੇ ਉਹ ਜਾਣ ਦੀ ਪੂਰੀ ਜਿਹੜੀ ਉਹ ਕੋਸ਼ਿਸ਼ ਇਸ ਦੇ ਵਿੱਚ ਜਿਹੜੀ ਉਹ ਕਰਾਂਗੇ।
ਤੇ ਵਿੱਚ ਜੇ ਚਰਚਾ ਇਹ ਵੀ ਚੱਲੀ ਸੀ ਵੀ ਕਹਿੰਦੇ ਰਿਫਟ ਆ ਗਿਆ ਸੀਗਾ ਲੋਕਲ ਲਾ ਐਨਫੋਰਸਮੈਂਟ ਅਫੀਸ਼ੀਅਲਸ ਦੇ ਨਾਲ FBI ਦਾ, ਪਰ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਉਹ ਨਕਾਰਦੇ ਹੋਏ ਕਿਹਾ ਵੀ ਸਾਡਾ ਲੋਕਲ ਤੇ ਸਟੇਟ ਪੁਲਿਸ ਫੋਰਸਿਸ ਦੇ ਨਾਲ ਸੰਬੰਧ ਬਹੁਤ ਹੀ ਫੈਂਟੈਸਟਿਕ ਜਿਹੜੇ ਉਹ ਚੱਲ ਰਹੇ ਆ, ਤੇ ਅਸੀਂ ਇਸ ਪ੍ਰੋਸੈਸ ਨੂੰ ਹੋਰ ਵੀ ਜ਼ਿਆਦਾ ਐਕਸਪੀਡਾਈਟ ਤੇਜ਼ੀ ਦੇ ਨਾਲ ਅੱਗੇ ਵਧਾਵਾਂਗੇ। ਇਸੇ ਤਰ੍ਹਾਂ ਜੇ ਕਰਕ ਦੀ ਗੱਲਬਾਤ ਕਰਦੇ ਜਾਈਏ, ਚਾਰਲੀ ਕਰਕ ਦੀ, ਤੇ ਯੂਟਾ ਵੈਲੀ ਜਿਹੜੇ ਕਾਲਜ ਆ, ਯੂਨੀਵਰਸਿਟੀ ਆ, ਉਹਦੀ ਸਿਕਿਉਰਿਟੀ ਦੇ ਚੀਫ ਜੋ ਉਹਨਾਂ ਨੇ ਇਹ ਕਿਹਾ ਆ ਵੀ ਲੈਪਸ ਹੋਇਆ ਹੈਗਾ, ਤੇ ਸਿਕਿਉਰਿਟੀ ਐਕਸਪਰਟ ਵੀ ਇਹ ਕਹਿ ਰਹੇ ਆ ਵੀ ਜੇ 3000 ਬੰਦੇ ਦਾ ਇਕੱਠ ਹੋਣਾ ਸੀਗਾ, ਜਿਹਦੇ ਵਿੱਚ 31 ਸਾਲਾਂ ਕਰਕ ਨੇ ਐਡਰੈਸ ਕਰਨਾ ਸੀਗਾ, ਜੋ ਕੰਜ਼ਰਵੇਟਿਵ ਗ੍ਰਾਸ ਰੂਟ ਆਰਗੇਨਾਈਜੇਸ਼ਨ ਟਰਨਿੰਗ ਪੁਆਇੰਟ USA ਦਾ ਹੈਡ ਹੈਗਾ ਆ, ਓਪਨ ਏਅਰ ਕੋਰਟ ਯਾਰਡ ਦੇ ਵਿੱਚ ਸੀ, ਓਰੇਮ ਯੂਟਾ ਦੇ ਵਿੱਚ, ਤੇ ਕਹਿੰਦੇ ਵੀ ਆਲਰੇਡੀ ਉੱਥੇ ਚਾਂਸਸ ਬਹੁਤ ਸੀ ਵੀ ਬੰਦਾ ਕੋਈ ਵੀ ਹਰਟ ਹੋ ਸਕਦਾ ਹੈਗਾ। ਸੋ ਇਹ ਪਹਿਲਾਂ ਤੋਂ ਜਿਹੜੀ ਸਿਕਿਉਰਿਟੀ ਆ ਉਹ ਉੱਥੇ ਟਾਈਟ ਹੋਣੀ ਚਾਹੀਦੀ ਸੀ। 22 ਸਾਲਾਂ ਦਾ ਟਾਈਲਰ ਰੋਬਰਟਸਨ ਨੂੰ ਅਰੈਸਟ ਕਰ ਲਿਆ ਗਿਆ ਹੈ। ਇਹ ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਚੀਫ ਜੈਫ ਲੌਂਗ ਜੋ ਯੂਟਾ ਵੈਲੀ ਯੂਨੀਵਰਸਿਟੀ ਦੇ ਕੈਂਪਸ ਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਸਾਡੇ ਲਈ ਇੱਕ ਤਰ੍ਹਾਂ ਦੇ ਨਾਲ ਇਹ ਨਾਈਟਮੇਅਰ ਸੀਗਾ, ਵੀ ਇਦਾਂ ਦਾ ਅਸੀਂ ਕਦੇ ਐਕਸਪੈਕਟ ਨਹੀਂ ਕਰਦੇ ਸੀ, ਪਰ ਇਹ ਸਾਰਾ ਕੁਝ ਵਾਪਰ ਗਿਆ ਹੈਗਾ। ਸੋ ਟਰਨਿੰਗ ਪੁਆਇੰਟ USA ਨੇ ਹਜੇ ਤੱਕ ਇਸ ਸੰਬੰਧ ਦੇ ਵਿੱਚ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦੀ ਆਰਗੇਨਾਈਜੇਸ਼ਨ ਵੱਲੋਂ, ਪਰ ਉਹਦੀ ਵਾਈਫ ਵੱਲੋਂ ਇਹ ਕਿਹਾ ਗਿਆ ਆ ਵੀ ਉਹ ਅਸੀਂ ਸਾਰਿਆਂ ਹੀ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਚੱਲਦਾ ਸੀ ਉਸੇ ਤਰ੍ਹਾਂ ਹੀ ਰੱਖਾਂਗੇ, ਤੇ ਤਾਂ ਕਿ ਉਹਦੀ ਜਿਹੜੀ ਲੈਗੇਸੀ ਆ ਉਹ ਇਦਾਂ ਹੀ ਚੱਲਦੀ ਰਹੇ। ਕੈਂਪਸ ਦੀ ਸਿਕਿਉਰਿਟੀ ਨੂੰ ਲੈ ਕੇ ਹੁਣ ਬਹੁਤ ਸਾਰੇ ਜਿਹੜੇ ਲੀਡਰਸ ਆ ਉਹ ਇਹ ਕਹਿ ਰਹੇ ਆ ਵੀ ਯੂਨੀਵਰਸਿਟੀ ਦੇ ਵਿੱਚ, ਕਾਲਜਸ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਉਹ ਜ਼ਰੂਰ ਹੋਰ ਵਧਾਉਣੀ ਚਾਹੀਦੀ ਹੈਗੀ ਆ। ਜੀ।